1 ਮਿੰਟ ਵਿੱਚ ਸਰਪੰਚ ਸਾਹਿਬ ਜਿਹੜੇ ਉਹ ਚੁਣੇ ਗਏ। 10 ਮਿੰਟਾਂ ਦੇ ਵਿੱਚ 9 ਮੈਂਬਰ ਬਣਾਏ ਗਏ। ਬੀਬੀ ਜੀ ਜਿਹੜਾ ਤੁਸੀਂ ਦੱਸਿਓ ਕਿ ਡਾਂਗਾ ਸੋਟੇ ਚੱਲਣ ਨਾਲੋਂ ਦਾਰੂ ਚੱਲਣ ਨਾਲੋਂ ਇਹ ਕੰਮ ਸਭ ਤੋਂ ਚੰਗਾ ਹੈ ਨਾ। ਬਹੁਤ ਸ਼ੁਕਰਾਨਾ ਕਰਦੇ ਆ, ਲੱਖ ਲੱਖ ਸ਼ੁਕਰਾਨਾ। ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਸੱਚੇ ਪਾਤਸ਼ਾਹ। ਵੱਖ ਪਾਰਟੀਆਂ ਦੇ ਲੋਕ ਹੋਣਗੇ, ਧੜੇ ਹੋਣਗੇ, ਪਰ ਇੱਕ ਧਾਗੇ 'ਚ ਕਿਵੇਂ ਪਰੋਏ ਹੋਏ ਨੇ। ਅਸੀਂ ਗੁਰਬਾਣੀ ਦੇ ਸਿਧਾਂਤ ਤੇ ਚੱਲਦੇ ਹਾਂ। ਸਾਡੀ ਸਮੁੱਚੀ ਪੰਚਾਇਤ ਇਸੇ ਟਰਮ ਦੀ ਗੱਲ ਕਰ ਰਹੇ ਹਾਂ ਜੀ। ਇਸੇ ਟਰਮ ਦੇ ਵਿੱਚ 50 ਸਾਲਾਂ 'ਚ ਹੀ ਤੁਸੀਂ 3 ਕਰੋੜ ਲਾ ਦਿੱਤੇ। ਹਾਂ, ਇਸੇ ਜਿਹੜਾ ਪਿਛਲੀ ਟਰਮ ਜਿਹੜੀ ਆਪਣੀ ਸਾਡੀ ਬੀਤ ਕੇ ਗਈ ਹੈ ਨਾ, ਜਿਹੜੇ ਕੰਮ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ 50% ਵੀ ਨਹੀਂ ਹੈਗੇ, ਸਾਡੇ ਪਿੰਡ 'ਚੋਂ 100% ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੈ। ਅੱਛਾ ਜੀ। ਹਾਂਜੀ, ਬਹੁਤ ਜਗ੍ਹਾ ਇਦਾਂ ਦਾ ਕਾਂਡ ਹੁੰਦੇ ਨੇ, ਉਹਨਾਂ ਤੋਂ ਤੁਹਾਡਾ ਪਿੰਡ 100 ਗੁਣਾ ਚੰਗਾ ਨਹੀਂ ਫਿਰ? ਹਾਂਜੀ, 100 ਗੁਣਾ ਨਹੀਂ, ਕਰੋੜ ਗੁਣਾ ਚੰਗਾ। ਅੱਛਾ ਜੀ। 100 ਤੇ ਬਹੁਤ ਥੋੜਾ ਆ। ਅੱਛਾ ਜੀ। ਮੇਰੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਮੁੱਦਾ ਨਹੀਂ ਉੱਠਿਆ ਕਿ ਕਿਸੇ ਨਾਲ ਕੋਈ ਜਾਤੀ ਵਿਤਕਰਾ ਕੀਤਾ ਹੋਵੇ। ਇਦਾਂ ਦਾ ਕੋਈ ਇੱਥੇ ਮਾਹੌਲ ਹੀ ਨਹੀਂ। ਸਾਡੇ ਇਹ ਪਿੰਡ ਦੇ ਵਿੱਚ 11 ਸਾਧਨ ਹੈ ਜੀ ਵਾਟਰ ਸਪਲਾਈ ਦੇ। ਬੋਲਿਆ ਹੀ ਨਹੀਂ ਜੀ ਕੋਈ ਮੋਰੇ, ਜਿੱਦਾਂ ਬਹਿ ਕੇ ਇੱਥੇ ਮਤਾ ਪਾ ਲਿਆ ਨਾ, ਕਿਸੇ ਨੇ ਉਂਦੀ ਹੀ ਨਹੀਂ ਕੀਤੀ। ਵੀ ਸੰਗਤ ਹੈ, ਸੰਗਤ ਹੈ, ਸੰਗਤ। ਤੁਸੀਂ ਬਹੁਤ ਵਾਰੀ ਇਹ ਸ਼ਬਦ ਵਰਤਿਆ, ਮੈਂ ਚਾਹੁੰਦਾ ਆਖਰੀ ਵਾਰੀ ਇਸ ਚੀਜ਼ ਨੂੰ ਜਰਾ ਦੱਸ ਦਿਓ। ਮੈਂ ਇਹਨੂੰ ਸੰਗਤ ਇਸ ਕਰਕੇ ਕਹਿਣਾ ਕਿਉਂਕਿ ਮੇਰੇ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਆ। ਠੀਕ ਹੈ ਜੀ। ਔਰ 75 ਤੋਂ 80% ਜਿਹੜੀ ਇਹ ਮਾਇਆ ਲੱਗੀ ਆ ਉਹ ਮੇਰੇ ਪਿੰਡ ਦੀ ਤੇ NRI ਵੀਰਾਂ ਦੀ ਆ। ਠੀਕ ਹੈ ਜੀ। ਅੱਜ ਤੱਕ ਕਿਸੇ NRI ਵੀਰ ਨੇ ਮੈਨੂੰ ਹਿਸਾਬ ਨਹੀਂ ਪੁੱਛਿਆ ਉਹਦਾ। ਇਸ ਕਰਕੇ ਮੇਰੇ ਦੀ ਸੰਗਤ ਆ ਉਹ, ਕਿਉਂਕਿ ਉਹਨਾਂ ਤੇ ਵੀ ਗੁਰੂ ਸਾਹਿਬ ਦੀ ਕਿਰਪਾ, ਮੇਰੇ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਵੱਖ-ਵੱਖ ਪਿੰਡਾਂ ਤੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਸਰਬਸੰਮਤੀ ਹੋ ਰਹੀ ਹੈ। ਵੱਡੇ ਪੱਧਰ ਦੇ ਉੱਪਰ ਲੋਕ ਸਰਬਸੰਮਤੀਆਂ ਕਰ ਰਹੇ ਨੇ ਤੇ ਦੂਸਰੇ ਪਾਸੇ ਜਦੋਂ ਪੇਪਰ ਨੋਮੀਨੇਸ਼ਨ ਫਾਈਲ ਕਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨਾ, ਤਾਂ ਉੱਥੋਂ ਬਹੁਤ ਜਗ੍ਹਾ ਤੋਂ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪੇਪਰ ਖੋਹ ਕੇ ਪਾੜ ਦਿੱਤੇ ਜਾਂਦੇ ਨੇ। ਤਰ੍ਹਾਂ ਦੀਆਂ ਕਹਿ ਲਈਏ ਹਿੰਸਕ ਵਾਰਦਾਤਾਂ ਵੀ ਸਾਹਮਣੇ ਆਈਆਂ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਆਪਾਂ ਚੰਗੀਆਂ ਚੀਜ਼ਾਂ ਨੂੰ ਹੀ ਪ੍ਰਮੁੱਖ ਰੱਖ ਕੇ ਇੱਕ ਰਿਪੋਰਟ ਦੇਣੀ ਹੋਵੇ ਤਾਂ ਉਸ ਦੀ ਸਭ ਤੋਂ ਚੰਗੀ ਉਦਾਹਰਨ ਪਿੰਡ ਦਿਆਲਪੁਰ ਹੈ। ਪਿੰਡ ਦਿਆਲਪੁਰ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ। ਇਸ ਤੋਂ ਅੱਗੇ ਇਸੇ ਪਿੰਡ ਦਾ ਕੁਝ ਹਿੱਸਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਵੀ ਜੁੜਦਾ ਹੈ। ਇਸ ਪਿੰਡ ਦੇ ਵਿੱਚ ਸਰਬਸੰਮਤੀ ਇੱਕ ਵਾਰ ਮੁੜ ਤੋਂ ਹੋਈ ਹੈ ਤੇ ਪੁਰਾਣੇ ਸਰਪੰਚ ਨੂੰ ਹੀ ਇਹਨਾਂ ਨੇ ਮੁੜ ਕੇ ਸਰਪੰਚ ਚੁਣਿਆ ਤੇ ਸਰਬਸੰਮਤੀ ਵੀ ਇਹੋ ਜਿਹੀ ਕਿ 10 ਮਿੰਟਾਂ ਦੇ ਵਿੱਚ ਹੱਥ ਖੜਾ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਇਹੀ ਸਾਡੇ ਸਰਪੰਚ ਸਾਹਿਬ ਮੁੜ ਕੇ ਅਸੀਂ ਰੱਖਣਾ ਚਾਹੁੰਦੇ ਹਾਂ। ਤੇ ਨਾ ਹੀ ਕੋਈ ਪਾਰਟੀਬਾਜ਼ੀ ਇਸ ਪਿੰਡ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਏਕੇ ਅਤੇ ਇਖਲਾਕ ਦੇ ਨਾਲ ਸਾਰੇ ਸੱਜਣ ਪਿੰਡ ਦੇ ਇਕੱਠੇ ਹੋ ਕੇ ਇੱਕ ਵਾਰ ਮੁੜ ਤੋਂ ਹਰਜਿੰਦਰ ਸਿੰਘ ਰਾਜਾ ਹੁਣਾਂ ਨੂੰ ਸਰਪੰਚ ਚੁਣ ਲੈਂਦੇ ਨੇ। ਸਾਰਾ ਪਿੰਡ ਇਕੱਤਰ ਹੋਇਆ ਹੈ, ਵੱਡੀ ਗਿਣਤੀ ਦੇ ਵਿੱਚ ਪਤਵੰਤੇ ਸੱਜਣ ਮੌਜੂਦ ਨੇ, ਸਰਪੰਚ ਸਾਹਿਬ ਆਪ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਤੋਂ ਉਹ ਗੁਰ ਲੈਣ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਹੋਰ ਦਰਸ਼ਕ ਜਿਹੜੇ ਦੇਖ ਰਹੇ ਨੇ ਉਹ ਵੀ ਸਿੱਖ ਸਕਣ ਕਿ ਭਾਈ ਸਰਬਸੰਮਤੀ ਦੇ ਵਿੱਚ ਕਿੰਨਾ ਫਾਇਦਾ ਹੈ, ਕਿੰਨਾ ਇਖਲਾਕ ਦੇ ਨਾਲ ਰਹਿਣ ਦੇ ਵਿੱਚ ਸੁੱਖ ਮਿਲਦਾ ਹੈ ਤੇ ਪਿੰਡ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਕਿੰਨੀ ਕੁ ਸੌਖ ਹੋ ਜਾਂਦੀ ਹੈ, ਉਹ ਸਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਡੇ ਨਗਰ ਦਿਆਲਪੁਰ ਜ਼ਿਲ੍ਹਾ ਜਲੰਧਰ ਵਿਖੇ ਪਹੁੰਚਣ ਤੇ ਮੈਂ ਸਮੁੱਚੀ ਤੁਹਾਡੀ ਚੈਨਲ ਦੀ ਟੀਮ ਦਾ, ਆਪਣੇ ਨਗਰ ਵੱਲੋਂ, ਪੰਚਾਇਤ ਵੱਲੋਂ, ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ, ਸਾਡੇ NRA ਭਰਾਵਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਜੀ ਆਖਦਾ। ਕਿਉਂਕਿ ਅੱਜ ਬੜਾ ਪੰਜਾਬ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨਾਂ ਦਾ ਮਾਹੌਲ ਜਿਹੜਾ ਚੱਲ ਰਿਹਾ, ਔਰ ਜਿੱਥੇ ਸਾਰੇ ਇਲੈਕਸ਼ਨ ਲੜਨ ਵਾਲੇ ਬੀਜੀ ਆ, ਉਹਨਾਂ ਤੋਂ ਜ਼ਿਆਦਾ ਜਿਹੜੇ ਤੁਹਾਡੇ ਮੀਡੀਆ ਵਾਲੇ ਆ ਉਹ ਬੀਜੀ ਹੈ। ਕਿਉਂਕਿ ਉਹਨਾਂ ਨੂੰ ਹਰ ਚੰਗੇ ਮਾੜੇ ਜਗ੍ਹਾ ਤੇ ਜਿੱਥੇ ਵੀ ਕੋਈ ਖਬਰ ਪਹੁੰਚਦੀ, ਕਿਉਂਕਿ ਹੁਣ 15 ਤਰੀਕ ਤੱਕ ਇਹੋ ਕੁਛ ਹੀ ਚੱਲਣਾ, ਕਿਤੇ ਕੁਛ ਹੋ ਗਿਆ, ਕਿਤੇ ਕੁਛ ਹੋ ਗਿਆ। ਪਹਿਲਾਂ ਇਹ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲਦੀ ਸੀ, ਕਿਤੇ ਕਿਸੇ ਨੇ ਪੇਪਰ ਖੋਹ ਕੇ ਪਾੜ ਦਿੱਤੇ, ਕੋਈ ਲੜਾਈ ਹੋ ਗਈ, ਕਿਤੇ ਪ੍ਰਸ਼ਾਸਨ ਨੇ ਕਿਤੇ ਪੇਪਰ ਨਹੀਂ ਦਿੱਤੇ। ਸੋ ਇਸ ਕਰਕੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਆਪਣੀ ਬਿਜੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਸਾਡੇ ਨਗਰ ਵਿਖੇ ਪਹੁੰਚੇ। ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਮੈਂ ਚਾਹੁੰਦਾ ਕਿ ਅੱਜ ਆਪਾਂ ਬੀਬੀਆਂ ਤੋਂ ਪਹਿਲਾਂ ਸ਼ੁਰੂ ਕਰ ਲਈਏ। ਬੀਬੀਆਂ ਖੜੀਆਂ ਨੇ ਤੇ ਬੀਬੀ ਜੀ ਜਿਹੜਾ ਤੁਸੀਂ ਦੱਸਿਓ ਕਿ ਡਾਂਗਾ ਸੋਟੇ ਚੱਲਣ ਨਾਲੋਂ ਦਾਰੂ ਚੱਲਣ ਨਾਲੋਂ ਇਹ ਕੰਮ ਸਭ ਤੋਂ ਚੰਗਾ ਹੈ ਨਾ। ਬਹੁਤ ਬਹੁਤ ਸ਼ੁਕਰਾਨਾ ਇਸ ਨਗਰ ਦਾ ਜੀ। ਜਿਹੜੀ ਮੈਂਬਰ ਪੰਚਾਇਤ ਆ, ਸਰਪੰਚ ਸਾਹਿਬ ਬਣੇ ਆ, ਅਸੀਂ ਬਹੁਤ ਸ਼ੁਕਰਾਨਾ ਕਰਦੇ ਆ, ਲੱਖ ਲੱਖ ਸ਼ੁਕਰਾਨਾ। ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਸੱਚੇ ਪਾਤਸ਼ਾਹ। ਬਸ ਇੰਨਾ ਕੀ ਬੋਲ ਸਕਦੀ ਪੁੱਤ। ਅੱਛਾ ਜੀ, ਬਹੁਤ ਬਹੁਤ ਧੰਨਵਾਦ। ਚੰਗਾ ਲੱਗਦਾ ਹੈ ਨਾ ਵੈਸੇ ਜਦੋਂ ਬਹੁਤ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ। ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਮੈਂ ਗੱਲ ਬੀਬੀ ਉਹਨਾਂ ਨੂੰ ਪੁੱਛੀ ਹੈ ਹੁਣੀ ਕਿ ਡਾਂਗਾ ਸੋਟੇ ਚੱਲਣ ਦੀਆਂ ਖਬਰਾਂ ਤੁਸੀਂ ਵੀ YouTube ਚਲਾਉਂਦੇ ਹੋ, ਦੇਖਦੇ ਹੋਵੋਗੇ
ਬਹੁਤ ਜਗ੍ਹਾ ਇਦਾਂ ਦਾ ਕਾਂਡ ਹੁੰਦੇ ਨੇ, ਉਹਨਾਂ ਤੋਂ ਤੁਹਾਡਾ ਪਿੰਡ 100 ਗੁਣਾ ਚੰਗਾ ਨਹੀਂ ਫਿਰ? ਹਾਂਜੀ 100 ਗੁਣਾ ਨਹੀਂ ਕਰੋੜ ਗੁਣਾ ਚੰਗਾ। ਅੱਛਾ ਜੀ। 100 ਤੇ ਬਹੁਤ ਥੋੜਾ ਆ। ਅੱਛਾ ਜੀ। ਹਾਂਜੀ ਚੰਗਾ ਲੱਗਦਾ। ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ। ਅੱਛਾ ਜੀ। ਬਾਈ ਜੀ ਤੁਸੀਂ ਪਹਿਲਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ 10 ਮਿੰਟਾਂ 'ਚ ਤੁਸੀਂ ਕੰਮ ਨਿਬੇੜ ਲਿਆ ਸਰਬਸੰਮਤੀ ਵਾਲਾ ਸੀਗਾ, ਇਹ 'ਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਸੱਚਾਈ ਹੈ ਜੀ। ਹਾਂ 200-250 ਬੰਦਾ ਬੈਠਾ ਸੀਗਾ, ਹਾਂ। 2400 ਵੋਟ ਆ ਮੇਰੇ ਪਿੰਡ ਦੀ। ਅੱਛਾ ਜੀ। ਕਿਸੇ ਇੱਕ ਬੰਦੇ ਨੇ ਇਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਅੱਛਾ ਜੀ। ਜਿਸ ਤਰ੍ਹਾਂ ਵੀ ਇਹਨਾਂ ਦਾ ਨਾਮ ਅਨਾਉਂਸ ਕੀਤਾ, ਹਰ ਪੱਤੀ ਦੇ ਵਿੱਚੋਂ ਬੰਦਾ ਉੱਠਿਆ ਕਿ ਸਰਪੰਚ ਸਾਹਿਬ ਨੂੰ ਬਣਾਓ। ਅੱਛਾ ਜੀ। 1 ਮਿੰਟ ਵਿੱਚ ਸਰਪੰਚ ਸਾਹਿਬ ਜਿਹੜੇ ਉਹ ਚੁਣੇ ਗਏ। ਹੂੰ ਉਸ ਤੋਂ ਬਾਅਦ ਚੋਣ ਹੋਣੀ ਸੀ ਮੈਂਬਰਾਂ ਦੀ। ਹੂੰ 10 ਮਿੰਟਾਂ ਦੇ ਵਿੱਚ 9 ਮੈਂਬਰ ਬਣਾਏ ਗਏ। 10 ਮਿੰਟਾਂ 10 ਮਿੰਟਾਂ ਦੇ ਵਿੱਚ। ਬਾਈ ਇੱਥੇ ਤਾਂ ਕਈ ਵਾਰੀ ਐ ਹੋ ਜਾਂਦਾ ਵੀ ਘਰ 'ਚ 4 ਜੀ ਨੇ, ਉਹਨਾਂ ਦੀ ਆਪਸ 'ਚ ਮੱਤ ਨਹੀਂ ਰਲਦੀ, ਉੱਥੇ ਸਿੰਘ ਫਸੇ ਰਹਿੰਦੇ ਨੇ। ਪਰ ਐਡੇ ਵੱਡੇ ਪਿੰਡ ਨੂੰ, ਜਿੱਦਾਂ ਕਹਿ ਲਈਏ ਕਿ ਜਲੰਧਰ ਤਾਂ ਬਹੁਤ ਵੱਡਾ ਪਿੰਡ ਹੈ, 2 ਜ਼ਿਲ੍ਹਿਆਂ ਦੇ ਵਿੱਚ ਲੱਗਦਾ, ਐਡੇ ਵੱਡੇ ਪਿੰਡ ਨੂੰ ਇਕੱਤਰ ਕਰ ਲੈਣਾ ਇਹ ਸੰਭਵ ਕਿੱਦਾਂ? ਇਹ ਕੰਮ ਬੋਲਦੇ ਆ ਜੀ। ਹਾਂ ਸਰਪੰਚ ਸਾਹਿਬ ਦੀ ਜਿਹੜੀ ਮਿਹਨਤ ਬੋਲਦੀ ਆ, ਸਮੁੱਚੀ ਪੰਚਾਇਤ ਦੀ ਮਿਹਨਤ ਬੋਲਦੀ ਆ। ਹਾਂ। ਸਾਡੇ ਪਿੰਡ ਦਾ ਤੁਸੀਂ ਦੌਰਾ ਕਰਕੇ ਦੇਖੋ, ਹੂੰ ਜਿਹੜੇ ਕੰਮ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ 50% ਵੀ ਨਹੀਂ ਹੈਗੇ, ਸਾਡੇ ਪਿੰਡ 'ਚ ਉਹ 100% ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੈ। ਅੱਛਾ ਜੀ। ਹਾਂਜੀ, ਗਾਂ ਵੀ ਅਸੀਂ ਆਸ ਕਰਦੇ ਹਾਂ ਜਿਹੜੇ ਸਾਡੇ ਕੰਮ ਰਹਿ ਗਏ ਆ ਉਹ ਵੀ ਸਾਡੇ ਸਰਪੰਚ ਸਾਹਿਬ, ਸਾਡੀ ਪੂਰੀ ਪੰਚਾਇਤ ਉਹ ਕੰਮ ਵੀ ਨੇਪਰੇ ਚੜਾਊ। ਜੀ ਸਰਪੰਚ ਸਾਹਿਬ ਦੇ ਵੱਲ ਚੱਲਦੇ ਹਾਂ। ਸਰਪੰਚ ਸਾਹਿਬ ਜਰਾ ਜੀ, ਸਰਪੰਚ ਸਾਹਿਬ ਜਰਾ ਤੁਸੀਂ ਦੱਸਿਓ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪਿੰਡ ਵਾਲੇ ਲੋਕ ਇਸ ਤਰੀਕੇ ਨਾਲ ਸੰਗਤ ਰੂਪ 'ਚ ਤੁਹਾਡੇ ਨਾਲ ਜੁਟ ਜਾਂਦੇ, ਤੁਹਾਡੇ ਨਾਲ ਜੁੜ ਜਾਂਦੇ ਨੇ, ਇਹ ਕਿੱਦਾਂ ਦਾ ਪ੍ਰਭਾਵ ਹੈ? ਕਿੱਥੋਂ ਆਉਂਦੀ ਹੈ ਇਹ ਚੀਜ਼? ਵੈਸੇ ਤਾਂ ਪੰਜਾਬ ਦੇ ਖੂਨ ਦੇ ਵਿੱਚ ਹੀ ਹੈ ਕਿ ਇਹਨਾਂ ਨੇ ਜਦੋਂ ਰਲ ਕੇ ਰਹਿਣਾ ਫਿਰ ਇਕਜੁੱਟ ਘਿਓ ਖਿਚੜੀ ਹੋ ਜਾਣਾ, ਪਰ ਜਦੋਂ ਫਿਰ ਸਿੰਘ ਅੜ ਜਾਣ ਫਿਰ ਐਸੇ ਅੜਦੇ, ਫਿਰ ਜਿੱਦਾਂ ਤੇ ਗੱਲ ਚਲੇ ਜਾਂਦੀ ਹੈ। ਪਰ ਤੁਹਾਡੇ ਪਿੰਡ ਦਾ ਇਖਲਾਕ ਏਕਾ ਦੇਖ ਕੇ ਇੱਕ ਵੱਖਰੀ ਮਿਸਾਲ ਦੇਖਣ ਨੂੰ ਮਿਲਦੀ ਹੈ। ਵੱਖ-ਵੱਖ ਪਾਰਟੀਆਂ ਦੇ ਲੋਕ ਹੋਣਗੇ, ਧੜੇ ਹੋਣਗੇ, ਪਰ ਇੱਕ ਧਾਗੇ 'ਚ ਕਿਵੇਂ ਪਰੋਏ ਹੋਏ ਨੇ? ਦੇਖੋ ਜੀ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ, ਇਹ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਏਕ ਪਿਤਾ ਏਕ ਇਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਗੁਰਬਾਣੀ ਦੇ ਸਿਧਾਂਤ ਤੇ ਚੱਲਦੇ ਹਾਂ। ਸਾਡੀ ਸਮੁੱਚੀ ਪੰਚਾਇਤ, ਸਾਡੇ ਨਗਰ ਦੀ ਸੰਗਤ, ਸੋ ਇਸ ਕਰਕੇ ਹੈ ਵੀ ਜੇ ਪਹਿਲਾਂ ਅਸੀਂ ਇਲੈਕਸ਼ਨਾਂ ਵੀ ਲੜ ਕੇ ਅਸੀਂ ਅੱਗੇ ਆਏ ਆ, ਪਰ ਅਸੀਂ ਕਿਸੇ ਨਾਲ ਵੀ ਕੋਈ ਕੰਮ ਨਿੱਜੀ ਕੰਮਾਂ ਦੇ ਵਿੱਚ ਜਾਂ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਕਿਸੇ ਨਾਲ ਕੋਈ ਵਿਤਕਰੇਬਾਜ਼ੀ, ਪਾਰਟੀਬਾਜ਼ੀ ਨਹੀਂ ਰੱਖੀ। ਨਿਰਪੱਖਤਾ ਦੇ ਨਾਲ ਅਸੀਂ ਸਾਰੇ ਜਿਹੜੇ ਪਿੰਡ ਦੇ ਵਿੱਚ ਕਾਰਜ ਕੀਤੇ ਸਾਡੀ ਸਮੁੱਚੀ ਪੰਚਾਇਤ ਨੇ, ਔਰ ਉਹ ਇਹੀ ਕਾਰਨ ਸੀ ਕਿ ਜਿਹੜੀ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਸਾਡੀ ਪੰਚਾਇਤ ਦੀ, ਵੀ ਅਸੀਂ ਪਾਰਟੀਬਾਜ਼ੀ ਤੋਂ, ਧੜੇਬੰਦੀ ਤੋਂ, ਜਾਤੀਵਾਦ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਪਿੰਡ ਦੇ ਵਿੱਚ ਜੋ ਅਸੀਂ ਸੇਵਾਵਾਂ ਕਰਦੇ ਰਹੇ ਹਾਂ, ਉਹਦਾ ਨਤੀਜਾ ਹੋਵੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਸੰਗਤ ਦੇ ਸਹਿਯੋਗ ਨਾਲ ਸਾਡੀ ਜਿਹੜੀ ਪੰਚਾਇਤ ਦੀ ਸੀ ਬਿਲਕੁਲ ਮਾਲਕਾਂ ਵੀ ਕੁਝ ਮਿੰਟਾਂ ਦੇ ਵਿੱਚ ਸਾਡੀ ਜਿਹੜੀ ਸੋ ਚੋਣ ਹੋਣ ਦਾ ਕਾਰਨ ਇਹੋ ਹੀ ਹੈ ਜੀ। ਸਰਪੰਚ ਸਾਹਿਬ ਜਦੋਂ ਆਪਾਂ ਦੇਖਦੇ ਹਾਂ ਆਲਾ ਦੁਆਲਾ ਪਿੰਡਾਂ ਦੇ ਵਿੱਚ ਕਈ ਲੋਕ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਹੋਏ ਨੇ, ਬਹੁਤ ਪਿੰਡ ਨੇ ਇਹੋ ਜਿਹੇ। ਕਸੂਰ ਉਹਨਾਂ ਦਾ ਵੀ ਨਹੀਂ, ਉਹ ਕਹਿੰਦੇ ਨੇ ਕਿ ਪਿੱਛੋਂ ਕਈ ਵਾਰੀ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਉਹਨਾਂ ਨੂੰ ਗ੍ਰਾਂਟਾਂ ਨਹੀਂ ਮਿਲਦੀਆਂ, ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆ ਰਹਿ ਜਾਂਦੀਆਂ, ਕਦੀ ਮਤਾ ਨਹੀਂ ਪੈਂਦਾ, ਪਾਸ ਨਹੀਂ ਹੁੰਦਾ। ਪਰ ਤੁਹਾਡੇ ਪਿੰਡ ਦੇ ਵਿੱਚ ਇੰਨੀ ਡਿਵੈਲਪਮੈਂਟ ਹੋਣ ਦਾ ਰਾਜ ਕੀ ਹੈ? ਇੰਨੇ ਜਿੱਦਾਂ ਜਿਹਨੂੰ ਵੀ ਪੁੱਛਦੇ ਆ ਉਹ ਕਹਿੰਦੇ ਸਾਡੇ ਪਿੰਡ 'ਚ ਬਾਕੀ ਪਿੰਡਾਂ ਦੇ ਨਾਲੋਂ ਜਿਹੜੇ ਕੰਮ ਹਾਲੇ ਉਹਨਾਂ ਦੇ 50% ਨਹੀਂ ਹੋਏ, ਸਾਡੇ ਹੋਇਆਂ ਨੂੰ ਵੀ 10-10 ਸਾਲ ਹੋ ਗਏ। ਦੇਖੋ ਜੀ, ਮੈਂ ਤੁਹਾਨੂੰ ਪਹਿਲੇ ਪੁਆਇੰਟ ਦੇ ਵਿੱਚ ਜਿਹੜੀ ਮੈਂ ਬੇਨਤੀ ਕੀਤੀ ਹੈ ਨਿਰਪੱਖਤਾ, ਪਾਰਟੀ ਬਾਜੂ ਉੱਪਰ ਉੱਠ ਕੇ ਜਿਹੜੀਆਂ ਅਸੀਂ ਸੇਵਾਵਾਂ ਕੀਤੀਆਂ, ਚਾਹੇ ਕੋਈ ਕਿਸੇ ਦਾ ਨਿੱਜੀ ਕੰਮ ਸੀ, ਚਾਹੇ ਪਿੰਡ ਦੀ ਸਮੁੱਚੀ ਜਿਹੜੀ ਡਿਵੈਲਪਮੈਂਟ ਸੀ, ਉਹ ਜਿਹੜੀ ਸੀ ਅਸੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਮੰਨ ਲਓ ਜੇ ਤੁਸੀਂ ਗ੍ਰਾਂਟ ਦੀ ਗੱਲ ਕਰੋ, ਮੇਰੇ ਪਿੰਡ ਤੇ ਤਕਰੀਬਨ 3.5 ਕਰੋੜ ਰੁਪਈਆ ਲੱਗਿਆ, ਜਿਹਦੇ ਵਿੱਚ 20 ਤੋਂ 25% ਜਿਹੜਾ ਸਰਕਾਰ ਦਾ, ਠੀਕ ਹੈ ਜੀ, ਔਰ ਜਿਹੜਾ 75 ਤੋਂ 80% ਜਿਹੜਾ ਸਾਡਾ ਨਗਰ ਦਾ ਔਰ NRI ਵੀਰਾਂ ਦਾ ਪੈਸਾ ਲੱਗਿਆ ਹੋਇਆ। ਉਹ ਬਹੁਤ ਵੱਡਾ ਸਹਿਯੋਗ ਹੈ ਨਗਰ ਦਾ, NRI ਵੀਰਾਂ ਦਾ। ਔਰ ਇਸੇ ਟਰਮ ਦਾ ਦੱਸ ਰਹੇ ਹੋ ਜਾਂ ਆਲ ਓਵਰ? ਨਹੀਂ, ਇਸੇ ਟਰਮ ਦੀ ਗੱਲ ਕਰ ਰਿਹਾ ਜੀ। ਇਸੇ ਟਰਮ ਦੇ ਵਿੱਚ 50 ਸਾਲਾਂ 'ਚ ਤੁਸੀਂ 3 ਕਰੋੜ ਲਾ ਚੁੱਕੇ। ਹਾਂ, ਇਸੇ ਜਿਹੜਾ ਪਿਛਲੀ ਟਰਮ ਜਿਹੜੀ ਆਪਣੀ ਸਾਡੀ ਬੀਤ ਕੇ ਗਈ ਹੈ ਨਾ, ਜਿਹੜੀ 2018 ਵਾਲੀ ਟਰਮ, ਮੈਂ ਇਸ ਟਰਮ ਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਇਹਦੇ ਵਿੱਚ 3.5 ਤੋਂ 3.5 ਕਰੋੜ ਰੁਪਈਆ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਲੱਗ ਚੁੱਕਿਆ ਹੈ। ਤੁਸੀਂ ਕਿੰਨੇ ਸਮੇਂ ਤੋਂ ਪੰਚਾਇਤ ਦਾ ਹਿੱਸਾ ਬਣੇ ਹੋਏ ਹੋ ਜਾਂ ਪੰਚ ਜਾਂ ਸਰਪੰਚ ਰਹਿ ਰਹੇ ਹੋ? ਮੈਂ ਜੀ 93 ਤੋਂ ਲੈ ਕੇ 93 ਤੋਂ ਲਗਾਤਾਰ ਤੁਸੀਂ ਨਿਰਵਿਘਨ ਚੱਲ ਰਹੇ ਦੇ ਵਿੱਚ ਵੀ ਸਾਡੇ ਇਸ ਨਗਰ ਦੇ ਵਿੱਚ ਸੰਮਤੀ ਹੋਈ ਸੀਗੀ, ਉਦੋਂ ਸਰਬਸੰਮਤੀ ਹੋਈ ਸੀ, ਪੰਚਾਇਤ ਬਣੀ, ਉਦੋਂ ਮੈਨੂੰ ਮੈਂਬਰ ਪੰਚਾਇਤ ਦੀ ਸੇਵਾ ਨਗਰ ਵੱਲੋਂ ਦਿੱਤੀ ਗਈ ਸੀ। ਔਰ ਉਸ ਤੋਂ ਬਾਅਦ ਫਿਰ 98 ਦੇ ਵਿੱਚ ਇਲੈਕਸ਼ਨ ਹੋਈ, ਉਹਦੇ ਵਿੱਚ ਸੰਗਤ ਨੇ ਮੈਨੂੰ ਸਹਿਯੋਗ ਦਿੱਤਾ, ਮੇਰਾ ਆਸ਼ੀਰਵਾਦ ਦਿੱਤਾ, ਗੁਰੂ ਸਾਹਿਬ ਦੀ ਕਿਰਪਾ ਨਾਲ ਉਦੋਂ ਸਰਪੰਚ ਬਣੇ ਆਪਾਂ। ਫਿਰ ਆ ਪਿਛਲੀ ਜਿਹੜੀ ਟਰਮ ਸੀ 2018 ਵਾਲੀ ਤੇ ਤੀਜੀ ਟਰਮ ਮੇਰੀ ਸਰਪੰਚੀ ਦੀ ਮਤਲਬ ਇਹ ਹੁਣ ਹੋ ਜਾਂਦੀ ਸਰਬਸੰਮਤੀ ਨਾਲ ਬਣੀ। ਉਹਦੇ ਪਿੱਛੇ ਕਾਰਨ ਇਹ ਹੈ ਵੀ ਜਿੰਨੇ ਵੀ ਅਸੀਂ ਪਿੰਡ ਦੇ ਵਿੱਚ ਕਾਰਜ ਕੀਤੇ ਆ
ਉਹ ਨਿਰਪੱਖਤਾ ਨਾਲ ਅਸੀਂ ਕੀਤੇ ਆ। ਅਸੀਂ ਮਤਲਬ ਮੇਰੇ ਪਿੰਡ ਦੇ ਤੁਸੀਂ ਸਰਵੇ ਕਰਕੇ ਦੇਖ ਸਕਦੇ, ਮੇਰੇ ਪਿੰਡ ਇਹ ਪਿੰਡ ਦੇ ਵਿੱਚ ਦਿਆਲਪੁਰ ਜਲੰਧਰ ਦੇ ਵਿੱਚ ਹਰ ਜਾਤੀ ਦਾ ਜਿਹੜਾ ਧਰਮ ਦਾ ਜਿਹੜੇ ਲੋਕ ਰਹਿ ਰਹੇ ਆ, ਔਰ ਅੱਜ ਤੱਕ ਇੱਕ ਵੀ ਕੋਈ ਇਸ ਤਰ੍ਹਾਂ ਦਾ ਕੋਈ ਮੇਰੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਮੁੱਦਾ ਨਹੀਂ ਉੱਠਿਆ ਕਿ ਕਿਸੇ ਨੇ ਕਿਸੇ ਨਾਲ ਕੋਈ ਜਾਤੀ ਵਿਤਕਰਾ ਕੀਤਾ ਹੋਵੇ। ਇਦਾਂ ਦਾ ਕੋਈ ਇੱਥੇ ਮਾਹੌਲ ਹੀ ਨਹੀਂ ਸਾਡੇ, ਕਿਉਂਕਿ ਇਹ ਮਾਹੌਲ ਉੱਥੇ ਪੈਦਾ ਹੁੰਦੇ ਜਿੱਥੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਧੜੇਬੰਦੀਆਂ ਜਾਂ ਕੋਰਮਨੀਪੁਰਾ ਜਾਂ ਡਿਵੈਲਪਮੈਂਟਾਂ ਨਹੀਂ ਹੋਈਆਂ, ਜਿੱਥੇ ਖੁਦ ਜਿਹੜੇ ਨਗਰ ਨੇ ਮੂਹਰੇ ਲਾ ਕੇ ਆਗੂ ਤੋਰੇ ਹੁੰਦੇ ਆ, ਪੰਚ ਲਾ ਲਓ, ਸਰਪੰਚ ਲਾ ਲਓ ਜਾਂ ਲੰਬੜਦਾਰ ਲਾ ਲਓ, ਇਹ ਉਹਨਾਂ ਲੋਕਾਂ ਦੇ ਹੱਥ ਵਸ ਹੁੰਦਾ ਸਾਰਾ, ਕਿਉਂਕਿ ਇਹਨਾਂ ਲੋਕਾਂ ਨੇ ਹੀ ਲੋਕਾਂ ਨੂੰ ਲੜਾ ਕੇ ਥਾਣੇ ਕੋਰਟ ਕਚਹਿਰੀਆਂ ਦੇ ਵਿੱਚ ਭੇਜਣਾ ਹੁੰਦਾ, ਤੇ ਇਹਨਾਂ ਲੋਕਾਂ ਨੇ ਹੀ ਪਿੰਡ ਦੀ ਸੱਥ ਵਿੱਚ ਬੈਠ ਕੇ ਜਿਹੜੇ ਲੋਕਾਂ ਦੇ ਝਗੜੇ ਨਿਬੇੜਨੇ ਹੁੰਦੇ, ਰਾਜੀਨਾਮਾ ਕਰਾਉਣੇ ਹੁੰਦੇ। ਪਰ ਇੱਥੇ ਸਾਡੇ ਪਿੰਡ ਦਾ ਮਾਹੌਲ ਇਹੋ ਜਿਹਾ ਹੈ ਵੀ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਮਸਲਾ ਹੋਵੇ, ਕੋਈ ਵੱਡੇ ਤੋਂ ਵੱਡੇ ਮਸਲੇ ਜਿਹੜੇ ਆ ਨਾ, ਲੜਾਈਆਂ ਝਗੜੇ, ਉਹ ਅਸੀਂ ਇਸ ਸੱਥ ਦੇ ਵਿੱਚ ਬੈਠ ਕੇ ਹੀ ਨਿਬੇੜਦੇ ਹਾਂ। ਬਹੁਤ ਸਾਰੇ ਪਿੰਡ ਐ ਹੁੰਦੇ ਨੇ ਵੀ ਉੱਥੇ ਕੰਮ ਕਈ ਸਾਲ ਅੜੇ ਰਹਿੰਦੇ ਨੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਪਰ ਤੁਹਾਡੇ ਪਿੰਡ 'ਚ ਇੰਨੀ ਡਿਵੈਲਪਮੈਂਟ ਹੋਈ ਹੈ, ਹੁਣ ਤੁਹਾਨੂੰ ਤਾਂ ਕੰਮ ਲੱਭਣੇ ਪੈਂਦੇ ਹੋਣਗੇ ਭਾਈ, ਚੱਲ ਪਿੰਡ ਤਾਂ ਇੱਥੇ ਪੈਸਾ ਲਾ ਦਿੰਨੇ ਆ, ਆਹ ਵਾਲਾ ਕੰਮ ਥੋੜਾ ਆਪਣੀ ਚੀਜ਼ ਛੋਟੀ ਹੈ ਇਹਨੂੰ ਵੱਡੀ ਕਰ ਲੈਂਦੇ ਆ, ਐਂ ਹੀ ਹੁੰਦਾ ਜਾਂ ਫਿਰ ਨਵੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਸਮੇਂ ਦੇ ਨਾਲ ਨਾਲ? ਨਹੀਂ ਜੀ, ਦੇਖੋ ਇੱਕ ਤਾਂ ਜਿੰਨਾ ਹੁਣ ਲਾ ਲਓ ਤੁਸੀਂ ਇਹ 5 ਸਾਲ 'ਚ ਜਿਹੜੀ ਡਿਵੈਲਪਮੈਂਟ ਕੀਤੀ ਆ, ਉਹਦੀ ਨਾਲੋਂ ਨਾਲ ਜਿਹੜੀ ਮੇਨਟੇਨੈਂਸ ਵੀ ਨਿਕਲਦੀ ਰਹਿੰਦੀ ਆ, ਔਰ ਅੱਜ ਤੱਕ ਤੁਹਾਨੂੰ ਕਿਤੇ ਇਦਾਂ ਤਾਂ ਨਹੀਂ ਮਿਲੂਗਾ ਵੀ ਪੁਰਾਣਾ ਪ੍ਰੋਜੈਕਟ ਜਿਹੜਾ ਉਹ ਢੱਠ ਟੁੱਟ ਗਿਆ ਹੋਊਗਾ ਜਾਂ ਉਹਦੀ ਬਾਤ ਨਾ ਪੁੱਛੀ ਹੋਊਗੀ ਜਾਂ ਕਿਤੇ ਅਧੂਰਾ ਰਹਿ ਗਿਆ ਹੋਊਗਾ। ਸਾਡਾ ਅਸੀਂ ਜਿਹੜਾ ਇੱਕ ਪਾਸੇ ਕੰਮ ਸ਼ੁਰੂ ਕੀਤਾ ਉਹਨੂੰ ਕੰਪਲੀਟ ਕੀਤਾ, ਉਹਦੇ ਚੱਲਦੇ ਅਸੀਂ ਨਾਲ ਅਸੀਂ ਦੂਸਰਾ ਸ਼ੁਰੂ ਕਰਤਾ, ਤੀਸਰਾ ਸ਼ੁਰੂ ਕਰਤਾ, ਚੌਥਾ ਸ਼ੁਰੂ ਕਰਤਾ। ਇੱਕ ਪੰਜਾਬ ਦੇ ਵਿੱਚ ਤੁਹਾਨੂੰ ਇੱਕ ਦਿਆਲਪੁਰ ਪਿੰਡ ਜ਼ਿਲ੍ਹਾ ਜਲੰਧਰ ਤੁਹਾਨੂੰ ਇਹੋ ਜਿਹਾ ਪਿੰਡ ਮਿਲੂਗਾ ਵੀ ਜਿੱਥੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਜੋ ਸਾਨੂੰ ਮੁੱਢਲੀਆਂ ਸਹੂਲਤਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਉਹਨਾਂ ਤੋਂ ਵੀ ਅੱਗੇ ਨਿਕਲ ਕੇ ਹੋਰ ਸਾਡੇ ਜਿਹੜੇ ਪ੍ਰੋਜੈਕਟ ਆ, ਤੁਹਾਨੂੰ ਸ਼ਮਸ਼ਾਨ ਘਾਟ ਤੇ ਤੁਸੀਂ ਜਾਓਗੇ ਤੇ ਦੇਖੋਗੇ ਸਾਡਾ ਸੋਲਿਡ ਵੇਸਟ ਪਲਾਂਟ ਹੈਗਾ, ਜਿਹੜੀ ਸਾਡੇ ਹਿੰਦੁਸਤਾਨ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਜਿਹੜਾ ਸੁਪਨਾ ਲਿਆ ਸੀ ਵੀ ਹਿੰਦੁਸਤਾਨ ਜਿਹੜਾ ਸਵੱਛ ਜਿਹੜਾ ਭਾਰਤ ਹੋਣਾ ਚਾਹੀਦਾ, ਤੁਹਾਨੂੰ ਇੱਥੇ ਸਾਡੇ ਪਿੰਡ ਦਿਆਲਪੁਰ ਤੇ ਕਿਤੇ ਨਾਲੀ ਖੁੱਲੀ ਨਹੀਂ ਮਿਲੂਗੀ। ਕੰਪਲੀਟਡ ਜਿਹੜਾ ਸਾਡਾ ਸੀਵਰੇਜ ਆ, ਵਾਟਰ ਸਪਲਾਈ ਦੀ ਕਿਤੇ ਪ੍ਰੋਬਲਮ ਨਹੀਂ। ਵਾਟਰ ਸਪਲਾਈ ਦੇ ਦੇਖੋ 6.5 ਤਾਂ ਵਾਟਰ ਕੂਲਰ ਲੱਗੇ ਹੋਏ ਆ, ਅੱਛਾ ਜੀ, ਅਲੱਗ-ਅਲੱਗ ਮਹੱਲਿਆਂ ਦੇ ਵਿੱਚ ਲਾਏ ਹੋਏ ਆ, ਜਿੱਥੋਂ ਪਿੰਡ ਦੀ ਜਿਹੜੇ ਸੰਗਤ ਆ ਉਹ ਲੰਘਦਾ ਆਉਂਦਾ ਕੋਈ ਰਿਸ਼ਤੇਦਾਰ ਭੈਣ ਭਰਾ ਜੋ ਉਥੋਂ ਆਪ, ਜਿਵੇਂ ਹੁਣ ਇੱਥੇ ਆਪਾਂ ਪੰਚਾਇਤ ਘੜ ਕਰੇ, ਇੱਥੇ ਵੀ ਵਾਟਰ ਕੂਲਰ ਬਾਹਰ ਲੱਗਿਆ ਹੋਇਆ, ਮੰਨ ਲਓ ਉਹ ਹਰ 24 ਘੰਟੇ ਚੱਲਦੇ ਰਹਿੰਦੇ ਆ। ਉਸ ਤੋਂ ਸਾਡਾ ਜਿਹੜਾ ਪੰਚਾਇਤੀ ਜਿਹੜੀ ਵਾਟਰ ਸਪਲਾਈ ਆ ਉਹ ਚੱਲ ਰਹੀ ਆ। ਸਾਡਾ ਇੱਕ ਏਰੀਆ ਤੇ ਬਾਜ਼ਾਰ ਵਾਲਾ ਏਰੀਆ ਪੈਂਦਾ, ਉਹ ਕੁਝ ਥੋੜਾ ਜਿਹਾ ਏਰੀਆ ਉੱਚ ਹੋਣ ਕਰਕੇ ਉਧਰ ਪਾਣੀ ਦੀ ਪ੍ਰੋਬਲਮ ਆ ਗਈ ਸੀ, ਉਹ ਅਸੀਂ ਨਵਾਂ ਮੋਟਰ ਲਵਾ ਕੇ ਉਧਰ ਬੋਰ ਕਰਾ ਕੇ ਉਹ ਏਰੀਆ ਦਾ ਜਿਹੜਾ ਵਾਟਰ ਸਪਲਾਈ ਅਸੀਂ ਉਹ ਵੱਖਰੀ ਕਰ ਦਿੱਤੀ। ਕਹਿਣ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ 11 ਸਾਧਨ ਹੈ ਜੀ ਵਾਟਰ ਸਪਲਾਈ ਦੇ। ਅੱਛਾ ਜੀ, ਹਾਂਜੀ, ਇੱਕ ਪੰਜਾਬ ਦੇ ਵਿੱਚ ਇਹੋ ਜਿਹਾ ਪਿੰਡ ਹੋਣਾ ਵੀ ਜਿੱਥੇ ਮਤਲਬ ਪੰਚਾਇਤੀ ਤੌਰ ਤੇ 11 ਸਾਧਨ ਜਿਹੜੇ ਆ ਪਿੰਡ ਦੀ ਸੰਗਤ ਨੂੰ ਜਿਹੜੇ ਮੁਹੱਈਆ ਕਰਵਾਏ ਜਾ ਰਹੇ, ਕੋਈ ਪਾਣੀ ਦੀ ਪ੍ਰੋਬਲਮ ਨਹੀਂ। ਸੀਵਰੇਜ ਜਿਹੜਾ ਕੰਪਲੀਟ ਸਾਡਾ, ਕਿਤੇ ਤੁਹਾਨੂੰ ਨਾਲੀ ਖੁੱਲੀ ਨਹੀਂ ਮਿਲੂਗੀ। ਉਸ ਤੋਂ ਜਿਹੜੀ ਅੱਗੇ ਜਾ ਕੇ ਇੰਟਰਲੋਕ ਜਿਹੜੀ ਸਾਰੇ ਪਿੰਡ ਦੀ ਹੋ ਚੁੱਕੀ ਆ, ਕੋਈ ਸਾਡੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਗਈ। ਸ਼ਮਸ਼ਾਨ ਘਾਟ ਜਿਹੜਾ ਸਾਡਾ ਉਹ ਹਾਈਟੈਕ ਸ਼ਮਸ਼ਾਨ ਘਾਟ ਬਣਾਇਆ, CCTV ਲੱਗੇ ਹੋਏ ਆ। ਜਿਹੜੀ ਆਪਣੇ ਸੰਸਕਾਰ ਕਰਨ ਵਾਲੀ ਭੱਠੀ ਜਿਹੜੀ ਆ ਉਹ LPG ਦੀ ਗੈਸ ਦੇ ਨਾਲ ਜਿਹੜੇ ਸੰਸਕਾਰ ਹੁੰਦੇ ਆ। ਮੋਰਚਰੀ ਉੱਥੇ ਡੈੱਡ ਬੋਡੀ ਰੱਖਣ ਵਾਲੀ ਬਣੀ ਹੋਈ, ਸਾਡੇ ਕੋਲ ਛੋਟੀ ਮੋਰਚਰੀ ਪੋਰਟੇਬਲ ਵੀ ਹੈਗੀ ਆ, ਜੇ ਘਰਾਂ ਦੇ ਵਿੱਚ ਆਪਾਂ ਕਿਦੋਂ ਪਿੰਡ ਤੋਂ ਉੱਠ ਕੇ ਵੀ ਸ਼ਹਿਰਾਂ ਵਾਲੀਆਂ ਸੁਵਿਧਾਵਾਂ ਜਿਹੜੀਆਂ ਕਹਿ ਲਓ ਵੀ ਸ਼ਹਿਰਾਂ ਦੇ ਲਾਗੇ ਵੱਡੀਆਂ ਜਗ੍ਹਾ ਤੇ ਕਸਬਿਆਂ 'ਚ ਹੁੰਦੀਆਂ ਨੇ, ਉਹ ਸਾਰੀਆਂ ਸੁਵਿਧਾਵਾਂ ਹੈਗੀਆਂ ਨੇ ਤੁਹਾਡੇ ਪਿੰਡ? ਮੈਂ ਕਿਹਾ ਜੀ ਕਸਬੇ ਤਾਂ ਬੜੀ ਛੋਟੀ ਗੱਲ ਹੈ, ਜਿਹੜੇ ਕਾਰਪੋਰੇਸ਼ਨ ਆ ਨੇ ਪੰਜਾਬ ਦੇ ਵਿੱਚ ਹੈਗੀਆਂ, ਉਹਨਾਂ ਦੇ ਵਿੱਚ ਇੰਨੀਆਂ ਸਹੂਲਤਾਂ ਨਹੀਂ। ਬਿਲਕੁਲ ਹੀ ਕੀਤਾ ਹੋਇਆ ਜੀ ਅਸੀਂ ਬਿਲਕੁਲ ਉਹਨਾਂ ਨੂੰ ਫੇਲ ਕੀਤਾ ਹੋਇਆ। ਤੇ ਮਤਲਬ ਤੁਸੀਂ ਮੀਂਹ ਜਿੰਨਾ ਮਰਜ਼ੀ ਪੈ ਜਾਵੇ, ਬਰਸਾਤ ਹੋ ਜਾਵੇ, 15 ਤੋਂ 20 ਮਿੰਟ ਦੇ ਵਿੱਚ ਜਿਹੜਾ ਸਾਡਾ ਪਿੰਡ ਜਿਹੜਾ ਸਾਰਾ ਬਿਲਕੁਲ ਸਾਫ਼ ਹੋ ਜਾਂਦਾ। ਕਿਤੇ ਤੁਹਾਨੂੰ ਪਾਣੀ ਦੀ ਬੂੰਦ ਕਿ ਇੰਨਾ ਵਧੀਆ ਸਾਡੇ ਜਿੰਨੇ ਸਹਿਯੋਗੀ ਜਿੰਨੇ ਅਸੀਂ ਸਾਰੇ ਮਤਲਬ ਵਧੀਆ ਤਰੀਕੇ ਨਾਲ ਸਾਡੇ ਪਿੰਡ ਦੀ ਜਿਹੜੀ ਲੈਵਲਿੰਗ ਹੋਈ ਆ। ਉਸ ਤੋਂ ਅੱਗੇ ਸਾਡਾ ਜੇ ਖੇਡਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਜਿਹੜਾ ਸਾਡੇ ਨਗਰ ਦੇ ਇੰਨੀਆਂ ਮੱਲਾਂ ਮਾਰੀਆਂ ਹੋਈਆਂ। ਅੱਜ ਸਾਡੇ ਜਿਹੜੇ ਕਬੱਡੀ ਦੇ ਜਿਹੜੇ ਮੁੰਡੇ ਸਾਡੇ ਨੌਜਵਾਨ ਆ, ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਖੇਡ ਰਹੇ। ਸਾਡੇ ਪਿੰਡ ਦਾ ਜਿਹੜਾ ਉਹ ਨਾਂ ਰੋਸ਼ਨ ਜਿਹੜਾ ਦਿਆਲਪੁਰ ਦਾ ਕਰ ਰਹੇ। ਉੱਥੇ ਜਿਮ ਬਣਿਆ ਹੋਇਆ, ਕਬੱਡੀ ਦੀ ਗਰਾਊਂਡ ਆ, ਵਾਲੀਬਾਲ ਦੀ ਗਰਾਊਂਡ ਆ, ਕ੍ਰਿਕਟ ਦੀ ਗਰਾਊਂਡ ਆ। ਨਸ਼ਿਆਂ ਦੇ ਖਿਲਾਫ ਸਾਡੀ ਮੂਵਮੈਂਟ ਜਿਹੜੀ ਸ਼ੁਰੂ ਤੋਂ ਚੱਲਦੀ ਸੋ ਅੱਜ ਵੀ ਚੱਲਦੀ ਆ। ਧਾਰਮਿਕ ਤੌਰ ਤੇ ਅਸੀਂ ਜਿਹੜਾ ਇਹ ਕੀਰਤਨ ਦੀ ਕਲਾਸ ਸ਼ੁਰੂ ਕਰੇ। ਆ ਬੱਚੇ ਤੁਸੀਂ ਆਵਾਜ਼ ਸੁਣ ਰਹੇ ਆ, ਇਹ ਸਾਡੇ ਜਿਹੜੇ ਸ਼ੇਰੇ ਪੰਜਾਬ ਗੁਰਮਤਿ ਸੰਗੀਤ ਵਿਦਿਆਲਿਆ ਜਿਹੜਾ ਹੈਗਾ, ਇੱਕ ਸਾਡਾ ਸ਼ੇਰੇ ਪੰਜਾਬ ਸਪੋਰਟਸ ਕਲੱਬ ਆ, ਉਹ ਸਪੋਰਟਸ ਦਾ ਵਿੰਗ ਸਾਡਾ ਦੇਖ ਰਿਹਾ ਨੌਜਵਾਨ ਸਾਡੇ ਅਵਤਾਰ ਸਿੰਘ ਸ਼ਾਹ ਜਿਹੜੇ ਸਾਡੇ ਪ੍ਰਧਾਨ ਸਾਹਿਬ ਆ, ਉਹ ਸਪੋਰਟਸ ਦੀ ਸਾਰੀ ਕਾਰਗੁਜ਼ਾਰੀ ਦੇਖਦੇ। ਨਾਲ ਦੀ ਨਾਲ ਸਾਡੇ ਜਿੰਨੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਜਿਹੜੇ ਨੌਜਵਾਨ ਆ, ਉਹ ਸਾਰੇ ਸਾਡੇ ਪਿੰਡ ਦੀ ਜਿਹੜੀ ਆਪਣੀ ਪੰਚਾਇਤ ਦੇ ਜਿੰਨੇ ਕਾਰਜ ਹੈਗੇ
ਉਹਨਾਂ ਦੇ ਨਾਲ ਸਾਡੇ ਨਾਲ ਮੋਹਰੇ ਹੋ ਕੇ ਸਾਡਾ ਸਾਥ ਦਿੰਦੇ ਆ। ਸਾਨੂੰ ਇਹ ਬੜਾ ਵੱਡਾ ਜਿਹੜਾ ਇੱਕ ਬੈਨੀਫਿਟ ਹੈ ਇਸ ਚੀਜ਼ ਦਾ ਵੀ ਸਾਡੇ ਜਿਹੜੇ ਕਲੱਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਸਾਥੀ ਜਿੰਨੇ ਵੀ ਹੈਗੇ ਉਹ ਸਾਡੇ ਨਾਲ ਦਿਨ ਰਾਤ ਸਾਥ ਦਿੰਦੇ ਆ। ਡਿਊਟੀਆਂ ਵੰਡੀਆਂ ਹੋਈਆਂ ਨੇ। ਮੈਂ ਇੱਧਰ ਚਾਹੂੰਗਾ ਬਜ਼ੁਰਗਾਂ ਦੇ ਵੱਲ ਜਰਾ ਜਾਈਏ, ਬਜ਼ੁਰਗਾਂ ਨਾਲ ਗੱਲਬਾਤ ਕਰੀਏ। ਬਜ਼ੁਰਗੋ ਇਹ ਜਰਾ ਦੱਸਿਓ ਵੀ ਸਰਬਸੰਮਤੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਚੰਗੀ ਗੱਲ ਹੁੰਦੀ ਹੈ, ਬਹੁਤ ਚੰਗਾ ਮੰਨਿਆ ਜਾਂਦਾ ਹੈ, ਪਰ ਇੱਕ ਤਬਕਾ ਉਹ ਹੁੰਦਾ ਹੈ, ਅਸੀਂ ਕਿਉਂਕਿ ਕਈ ਦਿਨਾਂ ਤੋਂ ਕਵਰੇਜ ਤੇ ਨਿਕਲੇ ਹੋਏ ਆ, ਅਸੀਂ ਅਲੱਗ-ਅਲੱਗ ਪਿੰਡਾਂ ਦਾ ਮਾਹੌਲ ਦੇਖ ਰਹੇ ਆ, ਘੋਖ ਰਹੇ ਆ ਉਹਨਾਂ ਨੂੰ। ਕਈ ਪਿੰਡਾਂ 'ਚ ਸਰਬਸੰਮਤੀਆਂ ਹੋਈਆਂ ਟੁੱਟੀਆਂ ਨੇ। ਟੁੱਟੀਆਂ ਕਿਉਂ ਨੇ? ਕਿਉਂਕਿ ਜਿਹੜੇ ਖਾਣ ਪੀਣ ਵਾਲੇ ਨੇ ਉਹ ਕਹਿੰਦੇ ਨੇ ਵੀ ਭਾਈ ਹੁਣ 10 ਦਿਨ ਸਾਡੇ ਤਾਂ ਲੱਲੇ ਲੱਗਣੇ ਸੀ, ਤੁਸੀਂ ਤਾਂ ਸਰਬਸੰਮਤੀ ਕਰਕੇ ਸਾਡਾ ਕੰਮ ਖਰਾਬ ਕਰਤਾ। ਫਿਰ ਤੁਸੀਂ ਆਪਣੇ ਪਿੰਡ 'ਚ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਂ ਕੋਈ ਬੋਲਿਆ ਹੀ ਨਹੀਂ ਮੋਰੇ? ਬੋਲਿਆ ਹੀ ਨਹੀਂ ਜੀ ਕੋਈ ਮੋਰੇ। ਜਿੱਦਾਂ ਬਹਿ ਕੇ ਇੱਥੇ ਮਤਾ ਪਾ ਲਿਆ ਨਾ, ਕਿਸੇ ਨੇ ਊਂਦੀ ਹੀ ਨਹੀਂ ਕੀਤੀ। ਜਿੱਲੇ ਜਿੱਦਾਂ ਗੱਲ ਆ ਕੇ ਛੇੜੀ ਵੀ ਆ ਕੰਮ ਆਪਾਂ ਕਰਨਾ, ਸਰਪੰਚ ਸਾਹਿਬ ਬਣਾਉਣਾ, ਮੈਂਬਰ ਬਣਾਉਣੇ ਆ, ਕਿਸੇ ਨੇ ਦੂਜਾ ਉੱਤਰ ਨਹੀਂ ਦਿੱਤਾ ਵੀ ਮੈਨੂੰ ਬਣਾਓ, ਜੇ ਇਹਨੂੰ ਕਹਿਨੂੰ ਨਾ ਬਣਾਓ ਉਹਨੂੰ ਬਣਾਓ। ਕਿਸੇ ਨੇ ਗੱਲਬਾਤ ਕੋਈ ਨਹੀਂ ਕੀਤੀ। ਅੱਛਾ ਜੀ। ਉਹ ਨਾਲ ਲੱਗਦਾ 5 ਮਿੰਟਾਂ 'ਚ ਸਾਰਾ ਕੰਮ ਕਲੀਅਰ ਹੋ ਗਿਆ। ਬਾਪੂ ਜੀ ਪਿੰਡ ਦੇ ਵਿੱਚ ਤੁਹਾਡੇ ਵੱਡਾ ਪਿੰਡ ਹੈ ਤੇ ਨਸ਼ੇ ਦਾ ਕਿਹੋ ਜਿਹਾ ਮਾਹੌਲ ਹੈ? ਨਸ਼ੇ ਤੋਂ ਬਚਾਅ ਹੈ ਪਿੰਡ ਦੇ ਵਿੱਚ ਜਾਂ ਕਈ ਵਾਰੀ ਬਹੁਤ ਗੱਲ ਸੁਣਨ ਨੂੰ ਮਿਲਦੀ ਆ ਵੀ ਫਲਾਨੇ ਪੁਲ ਦੇ ਥੱਲੇ, ਫਲਾਨੀ ਗਲੀ 'ਚ, ਫਲਾਨੀ ਪੱਤੀ 'ਚ ਨਸ਼ਾ ਬਹੁਤ ਵਿਕਦਾ? ਦੇਖੋ ਜੀ ਜ਼ਰੂਰ ਹੋ ਸਕਦਾ, ਪਰ ਸਾਡੇ ਪਿੰਡ ਦੇ ਵਿੱਚ ਇਸ ਕੰਮ 'ਚ ਬਹੁਤ ਬੱਚੇ ਘੱਟ ਆ। ਅੱਛਾ ਜੀ। ਹਾਂ, ਕੋਈ ਐਸਾ ਜਿਹਦਾ ਜ਼ਿਆਦਾ ਨਹੀਂ ਕਰਦਾ ਹੈਗਾ। ਜੇ ਕੋਈ ਹੋ ਤੇ ਲੋਕ ਛੋਕ ਕੇ ਕਰਦਾ ਹੋਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਰਪੰਚ ਸਾਹਿਬ ਅੰਤ ਦੇ ਵਿੱਚ ਇਹ ਦੱਸ ਦਿਓ, ਤੁਹਾਡੇ ਪਿੰਡ ਦੇ ਵਿੱਚ ਅੱਜ ਕੱਲ ਬਹੁਤ ਰੁਝਾਨ ਚੱਲ ਰਿਹਾ, ਬਹੁਤ ਸਾਰੇ ਲੋਕ ਇਸ ਵੱਲ ਧਿਆਨ ਆਕਰਸ਼ਿਤ ਕਰਾ ਰਹੇ ਨੇ ਪੰਚਾਇਤਾਂ ਦਾ, ਪਿੰਡਾਂ ਦਾ, ਕਿ ਗ੍ਰਾਮ ਸਭਾ ਦੇ ਜ਼ਰੀਏ ਕੰਮ ਹੋਣੇ ਚਾਹੀਦੇ ਪਿੰਡਾਂ ਦੇ ਵਿੱਚ। ਕੀ ਤੁਹਾਡੇ ਪਿੰਡ ਦੇ ਵਿੱਚ ਗ੍ਰਾਮ ਸਭਾ ਹੈ ਜਾਂ ਤੁਸੀਂ ਆਪ ਸਾਰੇ ਰਲ ਕੇ ਸੰਗਤੀ ਰੂਪ 'ਚ ਹੀ ਕੰਮ ਕਰਦੇ ਹੋ? ਇਹ ਦੇਖੋ ਜੀ, ਜਿਹੜੀ ਆ ਸਰਬਸੰਮਤੀ ਨੇ ਜਿਹੜੀ ਚੋਣ ਹੋਈ ਆ, ਇਹ ਗ੍ਰਾਮ ਸਭਾ ਆ ਜੀ। ਗ੍ਰਾਮ ਸਭਾ ਦਾ ਕੀ ਮਤਲਬ ਹੁੰਦਾ? ਪਿੰਡ ਦਾ ਹਰ ਜਿਹੜਾ ਨਾਗਰਿਕ ਆ ਉਹਦੀ ਬੈਠਕ ਜਿਹੜੀ ਹੁੰਦੀ, ਉਹਦੀ ਸਭਾ ਜਿਹੜੀ ਹੁੰਦੀ। ਤੇ ਸਾਡੇ ਪਿੰਡ ਦੇ ਵਿੱਚ ਇਸ ਸਾਥੇ ਵਿੱਚ ਬੈਠ ਕੇ ਸਾਰੇ ਨਗਰ ਨੇ, ਇਹ ਜਿਹੜੀ ਪੰਚਾਇਤ ਆ ਉਹ ਗ੍ਰਾਮ ਸਭਾ ਦੇ ਰੂਪ ਦੇ ਵਿੱਚ ਜਿਹੜੀ ਸਰਬਸੰਮਤੀ ਨਾਲ ਉਹਦੀ ਚੋਣ ਕੀਤੀ ਗਈ ਆ। ਜੇ ਪੰਚਾਇਤ ਚੁਣੀ ਤੇ ਗ੍ਰਾਮ ਸਭਾ ਦੇ ਅਜਲਾਸ ਦੇ ਵਿੱਚ ਪਿੰਡ ਦੇ ਇਕੱਠ ਦੇ ਵਿੱਚ ਜਿਹੜੀ ਪੰਚਾਇਤ ਜਿਹੜੀ ਚੁਣੀ ਗਈ ਆ, ਇਹਦਾ ਮਤਲਬ ਇਹ ਆ ਕਿ ਜਿਹੜੀ ਪੰਚਾਇਤ 9 ਮੈਂਬਰ 10ਵੇਂ ਸਰਪੰਚ ਦੀ ਜਿਹੜੀ ਚੋਣ ਹੋ ਗਈ ਆ, ਇਹ ਜਿਹੜੀ ਇਹਨਾਂ ਦੀ ਕੀਤਾ ਹੋਇਆ ਕੰਮ ਜਾਂ ਇਹਨਾਂ ਵੱਲੋਂ ਕੀਤਾ ਪਾਇਆ ਗਿਆ ਮਤਾ ਜਾਂ ਜਿਹੜੀ ਇਹਨਾਂ ਦੀ ਆਵਾਜ਼ ਆ, ਉਹ ਗ੍ਰਾਮ ਸਭਾ ਦੀ ਆਵਾਜ਼ ਆ, ਮੇਰੇ ਨਗਰ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਦੀ ਆਵਾਜ਼ ਆ। ਸੋ ਇਸ ਕਰਕੇ ਮੰਨ ਲਓ ਇਹ ਇੱਕ ਜਿਹੜਾ ਸਾਡੀ ਜਿਹੜੀ ਚੋਣ ਹੋਈ ਆ, ਇਹ ਸਮੁੱਚੇ ਤੌਰ ਤੇ ਸਾਡੇ ਜਿਹੜੀ ਪਿੰਡ ਦੀ ਸੰਗਤ ਨੇ ਕੀਤੀ, ਉਹ ਗ੍ਰਾਮ ਸਭਾ ਦੇ ਰੂਪ ਦੇ ਵਿੱਚ ਹੀ ਕੀਤੀ ਹੈ। ਤੁਸੀਂ ਸੰਗਤ ਕਹਿ ਕੇ ਸੰਬੋਧਨ ਕਰ ਰਹੇ ਹੋ, ਮੈਂ ਇਹਦੇ ਪਿਛਲਾ ਰਾਜ ਜਾਣਨਾ ਚਾਹੁੰਦਾ ਆ, ਕਿਉਂਕਿ ਪਿੰਡ ਦੇ ਵਿੱਚ ਕਿਹਾ ਜਾਂਦਾ ਆਮ ਅਸੀਂ ਜਿੰਨੇ ਦਿਨਾਂ ਤੋਂ ਘੁੰਮ ਰਹੇ ਆ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਪਿੰਡ ਦੇ ਨਾਗਰਿਕਾਂ ਨੂੰ ਸੰਗਤੀ ਰੂਪ 'ਚ ਦੇਖ ਰਹੇ ਨੇ ਵੀ ਸੰਗਤ ਹੈ, ਸੰਗਤ ਹੈ, ਸੰਗਤ। ਤੁਸੀਂ ਬਹੁਤ ਵਾਰੀ ਇਹ ਸ਼ਬਦ ਵਰਤਿਆ, ਮੈਂ ਚਾਹੁੰਦਾ ਆਖਰੀ ਵਾਰੀ ਇਸ ਚੀਜ਼ ਨੂੰ ਜਰਾ ਦੱਸ ਦਿਓ। ਦੇਖੋ ਜੀ, ਸਾਡੇ ਨਗਰ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ। ਮੇਰੀ ਜਿਹੜੀ ਲਾਈਫ, ਮੇਰੀ ਪਰਸਨਲ ਜਿਹੜੀ ਲਾਈਫ ਹੈ, ਉਹ ਗੁਰੂ ਸਾਹਿਬ ਦੀ ਕਿਰਪਾ ਹੀ ਆ ਸਾਰੀ, ਕਿਉਂਕਿ ਮੇਰਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ। ਮੈਂ ਮੰਨ ਲਓ ਮੇਰੀ ਲਾਈਫ ਜਿਹੜੀ ਪਰਸਨਲ ਜਿਹੜੀ ਲਾਈਫ ਹੈ ਨਾ, ਉਹ ਮਹਾਰਾਜ ਨੇ ਮੈਨੂੰ ਸੰਗਤ ਦੀ ਸੇਵਾ ਕਰਨ ਵਾਸਤੇ ਹੀ ਬਖਸ਼ਿਸ਼ ਕੀਤੀ ਹੋਈ ਹੈ। ਮੈਂ ਆਪਣਾ ਜਿਹੜਾ ਘਰ ਦਾ ਕਾਰੋਬਾਰ ਨਾ ਪਹਿਲਾਂ ਕੀਤਾ ਸੀ, ਨਾ ਹੁਣ ਮੈਂ ਕੋਈ ਕਰਦਾ। ਮੇਰਾ ਜਿਹੜੀ ਦਿਨ ਰਾਤ ਜਿਹੜੀ ਸੇਵਾਵਾਂ ਜਿਹੜੀਆਂ ਚੱਲਦੀਆਂ ਨਾ, ਉਹ ਮੇਰੇ ਨਗਰ ਵਾਸਤੇ ਜਾਂ ਸਮਾਜ ਦੀਆਂ ਸੇਵਾਵਾਂ ਵਾਸਤੇ ਚੱਲਦੀਆਂ। ਰਾਤ ਨੂੰ 12 ਵਜੇ ਤੱਕ ਮੈਂ ਸੌਣਾ, 9 ਤੋਂ 12 ਤੱਕ ਮੈਂ NRI ਵੀਰਾਂ ਦਾ ਰੱਖਿਆ ਹੋਇਆ ਟਾਈਮ, ਔਰ ਦਿਨੇ ਸਾਰਾ ਜਿਹੜਾ ਨਗਰ ਦੀ ਸੇਵਾ ਜਾਂ ਕੋਈ ਸਾਡੇ ਆਸ-ਪਾਸ ਦੇ ਜਿਹੜੇ ਕੋਈ ਸਾਡੇ ਨਾਲ ਦੇ ਪਿੰਡਾਂ ਵਾਲੇ ਕੋਈ ਸੱਜਣ, ਕੋਈ ਕਿਸੇ ਨੂੰ ਕੋਈ ਲੋੜ ਪਵੇ ਤੇ ਉਹਨਾਂ ਦੀ ਸੇਵਾਵਾਂ ਦੇ ਵਿੱਚ ਵੀ ਅਸੀਂ ਹਾਜ਼ਰ ਹੋ ਜਾਈਦਾ। ਸੋ ਇਸ ਕਰਕੇ ਆ ਮਤਲਬ ਬਾਹਰ ਨੇ ਬਾਣੀ ਤੇ ਬਾਣਾ ਬਖਸ਼ਿਸ਼ ਕੀਤਾ। ਇਸ ਕਰਕੇ ਮੈਂ ਆਪਣੀ ਜਿਹੜੇ ਪਿੰਡ ਦੀ ਜਿਹੜੀ ਸਾਡਾ ਭਾਈਚਾਰਾ, ਉਹ ਮੈਂ ਇਹਨੂੰ ਸੰਗਤ ਇਸ ਕਰਕੇ ਕਹਿੰਦਾ ਕਿਉਂਕਿ ਮੇਰੇ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਆ। ਠੀਕ ਹੈ ਜੀ। ਔਰ ਦੇਖੋ ਵੱਡੀ ਗੱਲ ਇਹ ਹੈਗੀ ਆ, ਜਿੱਥੇ ਅਸੀਂ ਗ੍ਰਾਂਟ ਲਾਈ ਆ ਨਾ 20-25% ਤੁਹਾਨੂੰ ਦੱਸਿਆ ਵੀ 3.5 ਕਰੋੜ ਦੇ ਮਾਇਆ ਸਾਡੇ ਪਿੰਡ ਤੇ ਲੱਗੀ ਆ। 20 ਤੋਂ 25% ਜਿਹੜੀ ਲੱਗੀ ਸਰਕਾਰ ਦੀ ਮਾਇਆ ਲੱਗੀ ਆ, ਗ੍ਰਾਂਟ ਲੱਗੀ, ਔਰ 75 ਤੋਂ 80% ਜਿਹੜੀ ਮਾਇਆ ਲੱਗੀ ਆ ਉਹ ਮੇਰੇ ਪਿੰਡ ਦੀ ਤੇ NRI ਵੀਰਾਂ ਦੀ ਆ। ਠੀਕ ਹੈ ਜੀ। ਅੱਜ ਤੱਕ ਕਿਸੇ NRI ਵੀਰ ਨੇ ਮੈਨੂੰ ਹਿਸਾਬ ਨਹੀਂ ਪੁੱਛਿਆ ਉਹਦਾ। ਅੱਛਾ ਜੀ। ਇਸ ਕਰਕੇ ਮੇਰੇ ਦੀ ਸੰਗਤ ਆ ਉਹ, ਕਿਉਂਕਿ ਉਹਨਾਂ ਤੇ ਵੀ ਗੁਰੂ ਸਾਹਿਬ ਦੀ ਕਿਰਪਾ, ਮੇਰੇ ਤੇ ਅੱਖਾਂ ਬੀਟ ਕੇ ਵਿਸ਼ਵਾਸ ਕਰਦੇ। ਸਾਡੇ ਤੇ ਚਲੋ ਮੈਂ ਤੇ ਇਸ ਚੀਜ਼ ਨੂੰ ਮੰਨ ਕੇ ਜਾਂਦਾ ਵੀ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ, ਜਿਹਨੇ ਮੈਨੂੰ ਇੰਨੀ ਸਮਰੱਥਾ ਦਿੱਤੀ ਆ ਔਰ ਇੰਨਾ ਮਾਣ ਦਿੱਤਾ ਵੀ ਪਹਿਲੋਂ 5 ਬਣਾਇਆ, ਤੀਜੀ ਵਾਰੀ ਸਰਪੰਚ ਬਣਾਤਾ ਤੇ ਨਾਲ ਲੰਬੜਦਾਰ ਵੀ ਮਹਾਰਾਜ ਨੇ ਬਣਾ ਦਿੱਤਾ। ਬਹੁਤ ਵੱਡੀਆਂ ਮਤਲਬ ਮਹਾਰਾਜ ਦੀਆਂ ਬਖਸ਼ਿਸ਼ਾਂ ਔਰ ਸੰਗਤ ਦਾ ਬੜਾ ਪਿਆਰ ਆ। ਔਰ ਕਿਉਂਕਿ ਮੈਨੂੰ ਵੀ ਹੈਗਾ ਵੀ ਚਾਹੇ ਦਿਨੇ ਕੋਈ ਮੈਨੂੰ ਕੋਈ ਮਤਲਬ ਕੋਈ ਸੇਵਾ ਕੋਈ ਬਖਸ਼ੇ, ਮੈਂ ਬੇਨਤੀ ਕਰੇ, ਕੋਈ ਕਿਸੇ ਰਾਤ ਨੂੰ ਕਰੇ, ਤੇ ਮਤਲਬ ਮੈਂ ਕੋਈ ਇਦਾਂ ਨਹੀਂ ਹੁੰਦਾ ਵੀ ਮੈਂ ਕਈ ਤਾਂ ਹੁੰਦਾ ਵੀ ਰਾਤ ਨੂੰ ਫੋਨ ਬੰਦ ਕਰ ਲੈਂਦੇ। ਰਾਤ ਨੂੰ ਮੇਰਾ ਹਮੇਸ਼ਾ ਫੋਨ ਖੁੱਲ੍ਹਾ ਹੁੰਦਾ, ਕਿਉਂਕਿ ਰਾਤ ਨੂੰ ਕਿਸੇ ਨੂੰ ਕੋਈ ਐਮਰਜੈਂਸੀ ਬਣਦੀ ਉਹ ਤਾਂ ਹੀ ਤੁਹਾਨੂੰ ਫੋਨ ਕਰਦਾ। ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਆਪਾਂ ਨਿਕਲੀਦਾ ਵੀ ਆ। ਇਹ ਨਹੀਂ ਹੈਗਾ ਵੀ ਹਾਂ ਫੋਨ ਆਇਆ ਦੇਖ ਲਿਆ ਜਾਂ ਫੋਨ ਬੰਦ ਕਰ ਲਿਆ ਜਾਂ ਫੋਨ ਕਹਿਣਾ ਵੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਸੌਂ ਗਿਆ। ਇੰਨੀ ਕੁ ਮਹਾਰਾਜ ਦੀ ਕਿਰਪਾ ਵੀ ਰਾਤ ਨੂੰ ਵੀ ਫੋਨ ਆਵੇ,
ਤੇ ਆਪਾਂ ਚੱਕਦੇ ਹਾਂ। ਇਸੇ ਕਰਕੇ ਸੰਗਤ ਦਾ ਜਿਹੜਾ ਪਿਆਰ ਆਪਾਂ ਨੂੰ ਮਿਲਿਆ ਨਾ। ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਨਗਰ ਦਿਆਲਪੁਰ ਦੀ ਪੰਚਾਇਤ ਸਾਹਿਬ ਹੁਣਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਪਿੰਡ ਦੇ ਨਗਰ ਦੇ ਜਿਹੜੇ ਹੋਰ ਪਤਵੰਤੇ ਸੱਜਣ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਰੀ। ਜੀ ਜੀ ਕੀ ਕਹਿਣਾ ਚਾਹੁੰਦੇ ਜੀ? ਅਸੀਂ ਦੇਖੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਂ ਨੂੰ ਇਹ ਪੁਰਜ਼ੋਰ ਅਸੀਂ ਬੇਨਤੀ ਕਰਾਂਗੇ, ਕਿਉਂਕਿ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਭਾਈ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਸਰਬਸੰਮਤੀ ਕਰੂਗਾ। ਮੈਂ ਕਹਿੰਦਾ ਜੀ ਸ਼ਾਬਾਸ਼ ਆ ਮੁੱਖ ਮੰਤਰੀ ਸਾਹਿਬ ਦੇ, ਇੱਕ ਬਹੁਤ ਵਧੀਆ ਉਹਨਾਂ ਨੇ ਇਹ ਸੁਨੇਹਾ ਜਿਹੜਾ ਸਾਡੇ ਸਮਾਜ ਲਈ, ਸਾਡੇ ਪੰਜਾਬ ਵਾਸੀਆਂ ਲਈ ਇੱਕ ਦਿੱਤਾ ਇਹ, ਕਿਉਂਕਿ ਉਹਨਾਂ ਦੇ ਸੁਨੇਹੇ ਦਾ ਅਸਰ ਇਹ ਹੋਇਆ ਵੀ ਕਾਫੀ ਪਿੰਡਾਂ ਵਿੱਚ ਹੁਣ ਵੀ ਜ਼ੋਰ ਲੱਗ ਰਿਹਾ। ਅੱਜ ਵੀ ਸਰਬਸੰਮਤੀਆਂ ਹੋਈਆਂ, ਮੇਰੇ ਖਿਆਲ ਪਰਸੋਂ ਨੂੰ 7 ਤਰੀਕ ਤੱਕ ਹੋਈ ਜਾਣਗੀਆਂ ਜੀ, ਪਰਸੋਂ ਨੂੰ ਵਾਪਸੀ ਆ, ਉਦੋਂ ਤੱਕ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਹੋ ਵੀ ਰਹੀਆਂ। ਤੋਂ ਮੈਂ ਸਮਝਦਾ ਵੀ ਜਿੱਥੇ ਉਹਨਾਂ ਨੇ ਇਹ ਲੋਕਾਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਵਾਸੀਆਂ ਨੇ ਇੱਕ ਵਾਅਦਾ ਕੀਤਾ ਸੀਗਾ ਵੀ ਜਿੱਥੇ ਸਰਬਸੰਮਤੀਆਂ ਹੋਣਗੀਆਂ ਉੱਥੇ 5 ਲੱਖ ਰੁਪਈਆ ਸਟੇਡੀਅਮ, ਮਹੱਲਾ ਕਲੀਨਿਕ ਤੇ ਨਾਲ ਜਿਹੜਾ ਸਕੂਲ ਦਿੱਤਾ ਜਾਊਗਾ। ਸੋ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹਨਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਉਹ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਅਸੀਂ ਵੀ ਦੇਖੋ ਸਰਬਸੰਮਤੀ ਕੀਤੀ ਆ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਵਾਸੀਆਂ ਨੇ, ਤੇ ਅਸੀਂ ਵੀ ਮਾਨ ਸਾਹਿਬ ਨੂੰ ਜਲਦ ਜਿਹੜਾ ਅਸੀਂ ਆਪਣਾ ਵਫਦ ਲੈ ਕੇ ਅਸੀਂ ਮਿਲਾਂਗੇ, ਕਿਉਂਕਿ ਉਹਦੇ ਵਿੱਚ ਮਹੱਲਾ ਕਲੀਨਿਕ ਦੀ ਜਿਹੜੀ ਬਿਲਡਿੰਗ ਆ ਉਹ ਤਾਂ ਸਾਡੇ ਸਤਿਕਾਰਯੋਗ ਸਰਦਾਰ ਗੁਰਿਆਲ ਸਿੰਘ ਜੀ ਨਿੱਜਰ ਕੈਨੇਡਾ ਵਾਸੀ, ਉਹ 20 ਲੱਖ ਰੁਪਈਆ ਲਾ ਕੇ ਉਹਨਾਂ ਨੇ ਬਿਲਡਿੰਗ ਸਾਨੂੰ ਤਿਆਰ ਕਰਵਾਤੀ। ਸਾਡੀ ਪ੍ਰਪੋਜ਼ਲ ਜਿਹੜੀ ਉਹ ਗਈ ਹੋਈ ਆ, ਤੇ ਹੁਣ ਦੇਖਦੇ ਆ ਜਿਹੜੀ ਅਗਲੀ ਲਿਸਟ ਜਿਹੜੀ ਜਾਰੀ ਕਰਨੀ ਇਹਨਾਂ ਨੇ ਮਹੱਲਾ ਕਲੀਨਿਕ ਦੀ ਪੰਜਾਬ ਸਰਕਾਰ ਨੇ। ਤੇ ਮੇਰਾ ਖਿਆਲ ਆਸ ਕਰਦੇ ਆ ਵੀ ਮਾਨ ਸਾਹਿਬ ਪਹਿਲਾਂ ਵੀ ਸਾਨੂੰ ਸਾਡੇ ਆਪਣੇ ਕੈਬਨਿਟ ਮੰਤਰੀ ਸਾਡੇ ਬਲਕਾਰ ਸਿੰਘ ਜੀ ਹੁਣਾਂ ਨੇ ਸਾਡਾ ਨਾਮ ਭੇਜਿਆ ਹੋਇਆ ਸੀ, ਪ੍ਰਪੋਜ਼ਲ ਭੇਜੀ ਸੀ, ਕਿਉਂਕਿ ਉਹ ਵੀ ਸਾਡਾ ਜਿਹੜਾ ਨਗਰ ਦੇ ਨਾਲ ਸਾਡਾ ਬੜਾ ਉਹਨਾਂ ਦਾ ਸੁਨੇਹਾ, ਬੜਾ ਸਾਥ ਦਿੰਦੇ ਸਾਡਾ। ਕੋਈ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿਸੇ ਵੀ ਕੰਮ ਵਾਸਤੇ ਉਹ 1 ਮਿੰਟ ਲਾਉਂਦੇ ਜੀ, ਕਿਸੇ ਵੀ ਅਫਸਰ ਨੂੰ ਕਿਸੇ ਵੀ ਮਤਲਬ ਕੋਈ ਕਾਰਜ ਵਾਸਤੇ ਅਸੀਂ ਪਿੰਡ ਦੇ ਡਿਵੈਲਪਮੈਂਟ ਵਾਸਤੇ ਕੋਈ ਬੇਨਤੀ ਕਰਨੀ ਹੁੰਦੀ ਆ ਉਹ ਸਾਡਾ ਸਹਿਯੋਗ ਕਰਦੇ ਆ, ਬਹੁਤ ਵੱਡਾ ਸਹਿਯੋਗ ਉਹਨਾਂ ਦਾ। ਤੋ ਇਸ ਕਰਕੇ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਅਸੀਂ ਆਪਣਾ ਉਹ ਜੋ ਸਾਨੂੰ ਉਹਨਾਂ ਨੇ ਹੁਕਮ ਕੀਤਾ ਸੀ ਸਰਬਸੰਮਤੀਆਂ ਦਾ ਅਸੀਂ ਪੂਰਾ ਕਰ ਦਿੱਤਾ, ਤੇ ਹੁਣ ਮਾਨ ਸਾਹਿਬ ਨੂੰ ਵੀ ਬੇਨਤੀ ਆ ਵੀ ਉਹ ਆਪਣਾ ਜਿਹੜਾ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਵੀ ਸਰਬਸੰਮਤੀਆਂ ਕਰਕੇ ਤੁਹਾਨੂੰ 5 ਲੱਖ ਰੁਪਈਆ ਸਟੇਡੀਅਮ, ਮਹੱਲਾ ਕਲੀਨਿਕ ਤੇ ਨਾਲ ਸਕੂਲ ਦਿੱਤਾ ਜਾਊਗਾ। ਸਾਡਾ ਸਕੂਲ 8ਵੀਂ ਤੱਕ ਆ ਤੇ ਸਾਡਾ ਸਕੂਲ ਨਾਲ ਜਿਹੜਾ 10ਵੀਂ ਤੱਕ ਕੀਤਾ ਜਾਵੇ। ਮੈਂ ਬੇਨਤੀ ਆਸ ਕਰਦਾ ਮਾਨ ਸਾਹਿਬ ਤੋਂ ਵੀ ਉਹ ਆਪਣਾ ਵਾਅਦਾ ਜਿਹੜਾ ਉਹ ਜਲਦ ਤੋਂ ਜਲਦ ਜਿਹੜਾ ਪੂਰਾ ਕਰਨਗੇ। ਸੋ ਤੁਹਾਡਾ ਸਾਡੇ ਇਸ ਨਗਰ ਦੀ ਪੰਚਾਇਤ ਦਾ ਪਤਵੰਤੇ ਸੱਜਣ ਜਿਹੜੇ ਆਏ, ਸਾਡੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਦਾ, ਸਾਰਿਆਂ ਦਾ ਮੈਂ ਤਹਿ ਦਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੇ ਇਹਨਾਂ ਨੇ ਇੱਕ ਵਾਰ ਸਾਡੇ ਦੇ ਵਿੱਚ ਫਿਰ ਵਿਸ਼ਵਾਸ ਜਿਹੜਾ ਜਤਾ ਕੇ ਸਾਨੂੰ ਅਗਲੇ 5 ਸਾਲ ਜਿਹੜਾ ਸੇਵਾ ਕਰਨ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਪਿੰਡ ਦਿਆਲਪੁਰ ਦੇ ਸਰਪੰਚ ਸਾਹਿਬ ਜਿਹੜੇ ਕਿ ਸਰਬਸੰਮਤੀ ਦੇ ਨਾਲ ਇੱਕ ਵਾਰ ਮੁੜ ਤੋਂ ਚੁਣੇ ਗਏ ਨੇ, ਤੇ ਬਾਕੀ ਪਤਵੰਤੇ ਸੱਜਣਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਬਹੁਤ ਚੰਗੀ ਉਦਾਹਰਨ ਹੈ, ਇੰਨੇ ਵੱਡੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਵੋਟ ਹੋਣ ਵਾਲੀ ਜਗ੍ਹਾ ਤੇ ਵੀ ਜਦੋਂ ਇੱਕ ਮਤ ਹੋ ਕੇ ਲੋਕ ਬੈਠਦੇ ਨੇ, ਇੱਕ ਵਿਅਕਤੀ ਨੂੰ ਆਪਣਾ ਮਤ ਦਿੰਦੇ ਨੇ, ਉਸ ਨੂੰ ਫਿਰ ਅੱਗੇ ਲਾਉਂਦੇ ਨੇ, ਤੇ ਉਹ ਵਿਅਕਤੀ ਵੀ ਸੰਗਤ ਰੂਪ ਮੰਨਦੇ ਹੋਏ ਉਹਨਾਂ ਦੇ ਹਰ ਗੱਲ ਤੇ ਫੁੱਲ ਚੜਾਉਣ ਦੀਆਂ ਗੱਲਾਂ ਕਰਦਾ ਹੈ। ਸੋ ਦੇਖਦੇ ਹਾਂ ਕਿ ਹੁਣ ਬਾਕੀ ਦੇ ਪਿੰਡ ਇਸ ਪਿੰਡ ਤੋਂ ਕੀ ਸੇਧ ਲੈਂਦੇ ਨੇ ਤੇ ਕਿਹੋ ਜਿਹੀ ਆਉਣ ਵਾਲੀਆਂ ਗਤੀਵਿਧੀਆਂ ਨਜ਼ਰ ਆਉਂਦੀਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਇਸ ਗੇੜੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇੱਥੋਂ ਅਗਲੇ ਕਿਸੇ ਪਿੰਡ ਦੇ ਵਿੱਚ ਜਾ ਕੇ ਤੁਹਾਡਾ ਮੁੜ ਤੋਂ ਕਰਾਂਗੇ ਸਵਾਗਤ। ਧੰਨਵਾਦ, ਸਤਿ ਸ਼੍ਰੀ ਅਕਾਲ।